ਇਹ ਕੋਈ ਕਮਰਾ ਹੈਗਾ। ਸਨ ਫੌਜਾਂ ਤੇ ਇਹ ਜਨਾਬ ਉਹ ਬ੍ਰਿਜ ਹੈਗਾ ਨਾਲਾ ਐਕ ਦੇ ਉੱਤੇ ਤਰੀਹੀ ਕਦੀਮੀ ਪੁਲ ਹੋਣ ਤੇ ਨਾਲਾ ਐਕ ਵੀ ਜਿਹੜਾ ਨਾ ਦੇਖੋ ਨਾ ਸਾਰੇ ਚਾਚੇ ਦੇ ਬਾਹਰ ਇੱਥੇ ਪਾਣੀ ਹੁੰਦਾ ਸੀ। ਇਹ ਸਾਰਾ ਏਰੀਆ ਪਾਣੀ ਦਾ, ਲੇਕਿਨ ਹੁਣ ਗੰਦਾ ਪਾਣੀ ਦਾ ਗਿਆ ਇੱਥੇ। ਤੇ ਕੋਈ ਫੜੀ ਵੀ ਜੇ ਕਿ ਨਹੀਂ? ਲੋ ਜੀ ਸਾਡੇ ਭਰਾ ਦੋਸਤ ਨੇ ਮੱਛੀਆਂ ਫੜਦੇ ਨੇ, ਅੱਲਾ ਕਰੇ ਕੋਈ ਫੜ ਲੈਣ। ਚਲੋ ਸ਼ੋਰਾ ਸ਼ਰਾ ਜਿਹੜਾ ਨਾ ਬੜਾ ਮੱਛੀ ਦਾ ਘਰਾਰਾ ਹੁੰਦਾ, ਸਾਨੂੰ ਤੇ ਨਾ ਦੇਣੀ ਕੋਈ ਨਹੀਂ, ਤੇ ਚਲੋ आप ही दिखान है। अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਔਰ ਇਸ ਵੇਲੇ ਤੁਹਾਨੂੰ ਮੈਂ ਦਿਖਾ ਰਿਹਾ ਮੈਂ ਸਿਆਲਕੋਟ ਸ਼ਹਿਰ 'ਚ ਇੱਕ ਐਸਾ ਪੁਲ ਜਿਹੜਾ ਕਿ ਅੰਗਰੇਜ਼ ਦੌਰ ਦਾ ਬਣਿਆ ਲੇਕਿਨ ਅੱਜ ਵੀ ਮੌਜੂਦ ਹੈ, ਕਾਬਲੇ ਇਸਤੇਮਾਲ ਨਹੀਂ। ਉਹਦੇ ਉੱਤੋਂ ਦੀ ਟ੍ਰੈਫਿਕ ਕੋਈ ਨਹੀਂ ਗੁਜ਼ਰਦੀ, ਇੱਕ ਢਾਂਚਾ ਉਹਦਾ ਬਾਕੀ ਹੈ, ਸਿਰਫ ਉਹ ਇੱਕ ਕਦੀਮੀ ਯਾਦ ਹੈਗੀ ਹੈ। ਬਿਲਕੁਲ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਇਹ ਬ੍ਰਿਜ ਜਿਹੜਾ ਨਾ ਇਹ ਸਿਆਲਕੋਟ ਤੋਂ ਜਿਹੜਾ ਕਿੰਗਰਾ ਮੋੜ ਤੇ ਬਾਜਰਾ ਗੜੀ ਤੇ ਜਿਹੜੇ ਬਾਰਡਰ ਦੇ ਏਰੀਏ ਸਨ, ਜੰਮੂ ਵਾਲੀ ਸਾਈਡ ਨੂੰ, ਜ਼ਫਰਵਾਲ ਵਾਲੀ ਸਾਈਡ ਨੂੰ ਲੋਕ ਜਾਂਦੇ ਸਨ, ਉਹ ਵੀ ਇਹ ਨਾਰੋਵਾਲ ਵਾਲੀ ਸਾਈਡ ਨੂੰ ਬ੍ਰਿਜ ਇਸਤੇਮਾਲ ਕਰਦੇ ਰਹੇ ਨੇ। ਇਹਦੀ ਜਗ੍ਹਾ ਤੇ ਨਵਾਂ ਪੁਲ ਤੇ ਬਣੀ ਆਈ ਹੈ, ਲੇਕਿਨ ਇਹ ਬ੍ਰਿਜ ਜਿਹੜਾ ਨੇ ख़त्म ਨਹੀਂ ਕੀਤਾ ਗਿਆ। ਉਤੋਂ ਇਹ ਸੁਣਿਆ ਕਿ ਜੰਗ 'ਚ ਤਬਾਹ ਵੀ ਹੋ ਗਿਆ ਸੀ, ਲੇਕਿਨ ਇਹਦਾ ਕੋਈ ਖਾਤਰ ਖਾ ਫਾਇਦਾ ਨਹੀਂ ਹੈਗਾ। ਹੁਣ ਇਹ ਸਿਰਫ ਇੱਕ ਨਮੂਨੇ ਦੇ ਤੌਰ ਤੇ ਪੇਸ਼ ਹੈ। ਤੇ ਉੱਤੇ ਚੱਲਦੇ ਆ ਤੇ ਉੱਤੋਂ ਵੀ ਤੁਹਾਨੂੰ ਵਿਖਾਲਦੇ ਆ। ਤੇ ਇਹ ਹੈਗਾ ਐਕ ਦਾ ਪੁਲ, ਉਹਦੇ ਤੇ ਬਣਿਆ। ਤੇ ਚਲੋ ਤੁਹਾਨੂੰ ਵੀਡੀਓ ਵਿਖਾਲਦੇ ਆ। ਇਹ ਜਨਾਬ ਦੇਖ ਸਕਦੇ ਹੋ ਤੁਸੀਂ, ਇਹ ਪੁਲ ਪੁਰਾਣਾ ਕਦੀਮੀ ਜਿਹੜਾ ਕਿ ਅਰਸਾ ਦਰਾਜ਼ ਤੋਂ ਕਾਬਲੇ ਇਸਤੇਮਾਲ ਨਹੀਂ। ਤੇ ਇਹ ਜਾ ਕੇ ਵੇਖਦੇ ਆ ਇੱਥੇ ਹੈ ਕੀ ਅੱਜ। ਇਹ ਜਨਾਬ ਸਿਆਲਕੋਟ ਸ਼ਹਿਰ ਦੀ ਐਂਟਰੈਂਸ ਤੋਂ, ਵਾਹ ਜੀ ਵਾਹ। ਇਹ ਦਰਖਤ ਵੇਖੋ ਜੀ, ਬਿਲਕੁਲ ਖੋਖਲਾ ਹੋ ਗਿਆ। ਤੇ ਇਹ ਜਨਾਬ ਇਹ ਕੋਈ ਕਮਰਾ ਹੈਗਾ। ਇਹ ਵੀ ਜਨਾਬ ਉਹ ਪੁਰਾਣੇ ਜ਼ਮਾਨੇ ਦੇ ਲੱਗਦਾ ਪਿਆ, ਖੰਡਰ ਬਣ ਗਿਆ। ਇਹ ਦੇਖੋ ਤੁਸੀਂ, ਇਹਨੂੰ ਅੱਗਾਂ ਲੱਗੀਆਂ, ਲੱਗਦਾ ਕਿ ਜਦੋਂ ਜੰਗਾਂ ਲੱਗੀਆਂ ਹਨ ਨਾ ਤੇ ਉਦੋਂ ਅੱਗਾਂ ਲਾ ਜਾਂਦੇ ਹੁੰਦੇ ਸਨ ਨਾ ਫੌਜਾਂ। ਤੇ ਇਹ ਜਨਾਬ ਉਹ ਬ੍ਰਿਜ ਹੈਗਾ ਨਾਲਾ ਐਕ ਦੇ ਉੱਤੇ ਤਰੀਹੀ ਕਦੀਮੀ ਪੁਲ। ਵਾਹ ਜੀ ਵਾਹ, ਕਿਆ ਮਨਾਜ਼ਰ ਨੇ ਜਨਾਬ ਤੁਹਾਨੂੰ ਵਿਖਾਏ ਜਾ ਰਹੇ। ਇਹ ਦੇਖੋ, ਇਹ ਮਈਅਰ ਵਾਸਤੇ ਲੱਗਾ ਤੇ ਪਾਣੀ ਦੀ ਕਿੰਨੀ ਇਹਦੇ ਵਿੱਚ ਕਿਊਸਕ ਨਿਕਲਦਾ ਪਿਆ। ਤੇ ਇਹ ਜਨਾਬ ਕਿਸੇ ਤੋਂ ਤੇ ਨਾਲਾ ਜਿਹੜਾ ਪੁਲ ਐਕ ਹੈਗਾ, ਐਕ ਦਾ ਜਿਹੜਾ ਨਾਲਾ ਹੈ, ਇਹਦੇ ਵਿੱਚ ਬੜਾ ਪਾਣੀ ਹੁੰਦਾ ਸੀ, ਭਰਿਆ ਰਹਿੰਦਾ ਹੁੰਦਾ ਸੀ। ਲੇਕਿਨ ਅਨਫੋਰਚੂਨੇਟਲੀ ਹੁਣ ਇਹਦੇ ਵਿੱਚ ਸਿਰਫ ਗੰਦਾ ਪਾਣੀ ਫੈਕਟਰੀਆਂ ਦਾ ਤੇ ਗਟਰਾਂ ਦੇ ਰਹਿ ਗਿਆ। ਤੇ ਚਲੋ ਤੁਹਾਨੂੰ ਇਹਦੇ ਦੂਸਰੇ ਪਾਸੇ ਜਾ ਕੇ ਹਾਲ ਦੇ। ਲੋ ਜੀ, ਇਹ ਹੁਣ ਬ੍ਰਿਜ ਦੇ ਉੱਤੇ ਆ ਗਿਆ। ਇਹ ਬਿਲਕੁਲ ਬ੍ਰਿਜ ਦਾ ਜਿਹੜਾ ਉਹ ਆਗਾਜ਼ ਇੱਥੋਂ ਹੁੰਦਾ ਹੈ, ਠੀਕ ਹੈ ਨਾ। ਤੇ ਥੋੜਾ ਅੱਗੇ ਚੱਲਣਾ, ਇਹ ਤਾਂ ਹੁਣ ਟੁੱਟ ਗਿਆ। ਇਹ ਦੇਖੋ ਨਾ, ਇਹ ਤਾਂ ਪਹਿਲਾ ਸਟੈਪ ਜਿਹੜਾ ਨਾ ਉਹ ਗਿਆ ਟੁੱਟ। ਤੇ ਇਧਰੋਂ ਦੀ ਜਿਹੜਾ ਨਾ ਉਹ ਆਇਆ ਜਾਂਦਾ ਸੀ, ਯਾਨੀ ਕਿ ਅੱਗੇ ਮੇਨ ਰੋਡ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਦੂਰ ਉੱਤੇ। ਤੇ ਇਹ ਅੱਗੇ ਸੜਕ ਦੇ ਕੁਝ ਪੀਸਿਸ ਹੈ ਨੇ। ਤੇ ਇਹ ਜਨਾਬ ਦੇਖੋ ਪੁਲਿਸ ਰਾਤ, ਇਹ ਜਨਾਬ ਬਹੁਤ ਹੀ ਡੇਂਜਰਸ ਮਾਹੌਲ, ਠੀਕ ਹੈ ਨਾ। ਇਹ ਵੇਖੋ ਜਨਾਬ, ਇਹ ਕਿਸੇ ਦੌਰ ਦੇ ਜਨਾਬ ਇਹ ਵਾਹ ਜ਼ਰੀਆ ਸੀ ਪੁਲ ਐਕ ਨੂੰ ਕ੍ਰਾਸ ਕਰਨ ਦਾ। ਇਹ ਜੰਮੂ ਵਾਲੀ ਸਾਈਡ ਤੇ ਜੰਮੂ ਫਾਟਕ ਇਹ ਨਾਲ ਆ ਜਾਏਗਾ। ਲੇਕਿਨ ਹੁਣ ਇਹ ਪੁਲ ਜਿਹੜਾ ਨਾ ਇਹਦੇ ਉੱਤੇ ਤੁਹਾਨੂੰ ਚੱਲ ਕੇ ਮੈਂ ਇਸ ਲਈ ਵਿਖਾ ਰਿਹਾ ਕਿ ਤੁਹਾਨੂੰ ਪੂਰਾ ਮਾਹੌਲ ਨਜ਼ਰ ਆ ਜਾਏ ਕਿ ਸਮਝੋ ਕਿ ਇੱਕ ਗੱਡੀ ਜਾ ਰਹੀ ਹੈ। ਉਹ ਕਿ ਨਵੇਂ ਬ੍ਰਿਜ ਨਾਲ ਬਣ ਚੁੱਕੇ ਨੇ। ਅੱਛਾ, ਇਹ ਦੇਖੋ ਕਿੱਡਾ ਖੂਬਸੂਰਤ ਸੀਨ ਹੈਗਾ, ਪੁਲ ਐਕ ਨਾਲਾ ਐਕ। ਇਹ ਜਿਹੜੇ ਪੰਜਾਬ ਦੇ ਵਿੱਚ ਨਾਲੇ ਨੇ ਨਾ, ਇਹ ਉਹਨਾਂ 'ਚੋਂ ਇੱਕ ਨਾਲਾ ਸੀ, ਇੱਕ ਡੇਕ ਹੈਗਾ, ਲੇਕਿਨ ਇਹ ਐਕ ਹੈਗਾ। ਤੇ ਇਹ ਉਹਦੇ ਤੁਹਾਨੂੰ ਖਸੂਸੀ ਮਨਾਜ਼ਰ ਨੂੰ ਫਿਰ ਮੈਂ ਸਾਹਮਣੇ ਕੈਮਰਾ ਲੈ ਆਉਣਾ ਤੇ ਤਾਂ ਕਿ ਤੁਹਾਨੂੰ ਸਾਹਮਣੇ ਇਹ ਬ੍ਰਿਜ ਇੱਥੇ ਆ ਕੇ ਮੁੱਕ ਜਾਂਦਾ ਸੀ। ਇਹ ਤਬਾਹ ਹੋਇਆ ਤਾਂ ਬ੍ਰਿਜ, ਠੀਕ ਹੈ ਨਾ, ਤੇ ਬੰਬ ਵੱਜੇ ਨੇ, ਇਹ ਤਬਾਹ ਹੋਇਆ। ਇਹ ਬਿਲਕੁਲ ਕਾਬਲੇ ਇਸਤੇਮਾਲ ਨਹੀਂ। ਲੇਕਿਨ ਇਹ ਜਨਾਬ ਇਹ ਨਿਸ਼ਾਨੀ ਅੱਜ ਵੀ ਮੌਜੂਦ ਹੈ। ਇਹ ਦੇਖੋ ਜਨਾਬ, ਦੇਖੋ ਨਾ, ਤੇ ਇਹ ਸਾਹਮਣੇ ਇਹਦਾ ਜਿਹੜਾ ਨਾ ਇਹ ਸੜਕ ਸੀ, ਉਹ ਅੱਗੇ ਜਾ ਕੇ ਮਿਲਦੀ ਹੁੰਦੀ ਸੀ। ਠੀਕ ਹੈ ਦੋਸਤੋ, ਤੇ ਅਸੀਂ ਕਿੱਧਰੋਂ ਦੀ ਆਏ ਹਾਂ ਹੁਣ ਤੁਹਾਨੂੰ ਉਹਦਾ ਦੱਸ ਦਈਏ ਮਾਹੌਲ।
ਇਸ ਸਾਈਡ ਤੋਂ ਆਏ, ਠੀਕ ਹੈ ਨਾ। ਇਹ ਪੁਲ ਹੈਗਾ ਟੁੱਟਾ ਤਬਾਹਸ਼ੁਦਾ ਪੁਲ। ਆਹ ਦੇਖੋ ਜਨਾਬ, ਦੇਖੋ ਜੀ ਪੁਰਾਣੀਆਂ ਯਾਦਾਂ। ਇਹ ਤੁਸੀਂ ਦੇਖੋ ਮੋਟੀ ਇੱਟ ਦਾ ਬਣਿਆ, ਛੋਟੀ ਇੱਟ ਨਹੀਂ ਇਹਨੂੰ ਲੱਗੀ, ਤੇ ਇਸ ਲਈ ਇਹਦੀ ਜਿਹੜੀ ਨੂੰ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਕਿੰਨਾ ਕੁ ਪੁਰਾਣਾ ਹੋਣਾ, ਠੀਕ ਹੈ ਨਾ। ਫਿਰ ਮੈਨੂੰ ਐਗਜ਼ੈਕਟ ਡੇਟ ਦਾ ਨਹੀਂ ਪਤਾ, ਮੈਂ ਐਵੇਂ ਗਲਤ ਬਿਆਨੀ ਨਹੀਂ ਕਰਨੀ ਹੈ ਤੁਹਾਡੇ ਨਾਲ ਕੋਈ ਕਿਸੇ ਕਿਸਮ ਦੀ, ਕਿਦੋਂ ਬਣਿਆ ਸੀ, ਠੀਕ ਹੈ ਨਾ। ਤੇ ਇਹ ਜਨਾਬ, ਅੱਛਾ ਦੋਸਤੋ, ਪਾਣੀ ਦਾ ਬਹਾਓ ਇੰਨਾ ਤੇਜ਼ ਹੁੰਦਾ ਸੀ। ਇਹ ਬ੍ਰਿਜ ਵਾਸਤੇ ਜਦੋਂ ਇੱਧਰੋਂ ਪਾਣੀ ਆਉਂਦਾ ਹੁੰਦਾ ਸੀ ਜੰਮੂ ਵੱਲੋਂ, ਇੱਥੇ ਟੱਕਰ ਲੱਗਦੀ ਸੀ, ਤੇ ਬ੍ਰਿਜ ਦੇ ਸੁਰਾਖਾਂ 'ਤੇ ਅਗਰ ਪਾਣੀ ਸੁਰਾਖਾਂ ਤੋਂ ਜ਼ਿਆਦਾ ਫਿਰ ਇੱਕ ਦੀਵਾਰ ਬਣੀ ਹੈ, ਠੀਕ ਹੈ ਨਾ। ਇਹ ਦੀਵਾਰ ਹੈ, ਇਹਦੇ ਨਾਲ ਤਾਂ ਕਿ ਪਾਣੀ ਢੱਕਿਆ ਜਾਏ ਤੇ ਸਾਰਾ ਪਾਣੀ ਜਿਹੜਾ ਨਾ ਬ੍ਰਿਜ ਦੇ ਥੱਲਿਓਂ ਦੀ ਗੁਜ਼ਰ ਕੇ ਤੇ ਇਹ ਦੂਸਰੇ ਪਾਸੇ ਅੱਗੇ ਨੂੰ ਜਿਹੜਾ ਵੀ ਇਹ ਇਲਾਕਾ ਹੈਗਾ ਅੱਗੇ, ਠੀਕ ਹੈ ਨਾ, ਜਿਹੜੇ ਵੀ ਸ਼ਹਿਰ ਨੇ ਉੱਧਰ ਨੂੰ ਚਲਾ ਜਾਏ, ਠੀਕ ਹੈ ਨਾ। ਇਹ ਜਨਾਬ ਉਹ ਇਲਾਕਾ ਹੈ। ਚਲੋ ਤੁਹਾਨੂੰ ਥੱਲਿਓ ਥੋੜ੍ਹਾ ਬਹਾਲ ਲਿਆ। ਇਹ ਜਨਾਬ ਇੱਥੋਂ ਬ੍ਰਿਜ ਸ਼ੁਰੂ ਹੁੰਦਾ ਸੀ, ਠੀਕ ਹੈ ਨਾ, ਇੱਥੋਂ ਸ਼ੁਰੂ ਹੁੰਦਾ ਸੀ ਤੇ ਤਾਂ ਅੱਗੇ ਨੂੰ ਜਾਂਦਾ ਹੁੰਦਾ ਸੀ। ਤੇ ਇਹ ਜਨਾਬ ਅੱਜ ਵੀ ਇੱਥੇ ਲੱਗੇ ਨੇ ਮੇਜਰਮੈਂਟਸ, ਠੀਕ ਹੈ ਨਾ। ਹੁਣ ਮੈਂ ਤੁਹਾਨੂੰ ਥੋੜ੍ਹਾ ਥੱਲਿਓ ਇੱਕ ਸਾਈਡ ਨੂੰ ਜਾ ਕੇ ਨਾ ਬ੍ਰਿਜ ਦਾ ਤੇ ਉਹੀ ਸਭ ਹਾਲ ਨਾ, ਤਾਂ ਕਿ ਬ੍ਰਿਜ ਦੇਖਣ 'ਚ ਕੈਸਾ ਲੱਗਦਾ ਥੱਲਿਓਂ, ਠੀਕ ਹੈ ਨਾ। ਮਜ਼ਾ ਤੇ ਤਾਂ ਹੀ ਨਾ ਕਿ ਜੇ ਬ੍ਰਿਜ ਦਾ ਤੁਹਾਨੂੰ ਪੂਰਾ ਵੇਖਿਆ ਜਾਏ ਕਿ ਇਹ ਲੋ ਜਨਾਬ, ਇਹ ਬ੍ਰਿਜ ਆ ਗਿਆ, ਠੀਕ ਹੈ ਨਾ। ਕੀ ਬਾਤ ਹੈ। ਇਹ ਸਾਰਾ ਮੰਜ਼ਰ ਜਿਹੜਾ ਨਾ ਇਹ ਹੈਗਾ ਨਾਲਾ ਐਕ। ਹੁਣ ਤੇ ਨਾਲਾ ਐਕ ਵੀ ਜਿਹੜਾ ਨਾ ਦੇਖੋ ਨਾ, ਸਾਰੇ ਚਾਚੇ ਦੇ ਬਾਹਰ ਇੱਥੇ ਪਾਣੀ ਹੁੰਦਾ ਸੀ। ਇਹ ਸਾਰਾ ਏਰੀਆ ਪਾਣੀ ਦਾ, ਲੇਕਿਨ ਹੁਣ ਗੰਦਾ ਪਾਣੀ ਰਹਿ ਗਿਆ ਇੱਥੇ। ਗੰਦਾ ਪਾਣੀ ਜਿਹੜਾ ਹੈਗਾ ਨਾ ਨਾਲਿਆਂ ਦਾ, ਤੇ ਦੂਸਰਾ ਜਿਹੜਾ ਹੈਗਾ, ਠੀਕ ਹੈ। ਤੇ ਇੱਥੋਂ ਤੁਹਾਨੂੰ ਬ੍ਰਿਜ ਦਾ ਨਜ਼ਾਰਾ ਵਿਖਾਲਣਾ। ਇਹ ਦੇਖੋ, ਇਹ ਜੇ ਪੁਲ ਜਨਾਬ, ਠੀਕ ਹੈ ਨਾ। ਇਹ ਦੇਖੋ, ਮੈਂ ਥੋੜਾ ਜ਼ੂਮ ਕਰਕੇ ਵਿਖਾਲਣਾ। ਪੁਲ ਐਕ, ਇਹ ਜਨਾਬ ਅੰਗਰੇਜ਼ ਦੌਰ ਦਾ ਬਣਿਆ ਪੁਲ, ਠੀਕ ਹੈ ਨਾ। ਸਿਆਲਕੋਟ ਸ਼ਹਿਰ ਨੂੰ ਅੱਗੇ ਦੂਸਰਿਆਂ ਇਲਾਕਿਆਂ ਨੂੰ ਮਿਲਾਉਣ ਵਾਲਾ ਪੁਲ ਹੈਗਾ, ਠੀਕ ਹੈ। ਹੁਣ ਥੋੜਾ ਮੈਂ ਤੁਹਾਨੂੰ ਅੱਗੇ ਜਾ ਕੇ ਵਿਖਾਲਣਾ ਬ੍ਰਿਜ ਦਾ ਜਿਹੜਾ ਨਾ ਉਹ ਬੁਨਿਆਦਾਂ ਤੇ ਇੱਟਾਂ ਥੱਲਿਓਂ ਜਿਹੜਾ ਨਾ ਸਿਸਟਮ, ਉਹ ਵੀ ਵਿਖਾਲਣਾ ਤੁਹਾਨੂੰ। ਜਨਾਬ ਇੱਥੋਂ ਤੁਸੀਂ ਦੇਖ ਲਓ, ਇਹ ਬ੍ਰਿਜ ਹੈਗਾ ਬਿਲਕੁਲ। ਇਹਦੇ ਮੈਂ ਥੱਲੇ ਆ ਗਿਆ। ਇਹ ਜਨਾਬ ਦੇਖੋ, ਇਹਦਾ ਪਤਾ ਨਹੀਂ ਕੀ ਸਿਸਟਮ ਲੱਗੇ ਨੇ, ਪਤਾ ਨਹੀਂ ਕਿਦੋਂ ਦੇ, ਕੋਈ ਪੁਰਾਣੇ ਲੱਗਦੇ ਨੇ। ਉਹਦੀ ਰੀਜ਼ਨ ਹੈ ਕਿ ਪੁਰਾਣੇ ਨੇ ਭਾ ਕੀ ਦੱਸਦੇ ਨੇ ਬਜ਼ੁਰਗ ਪੁਲ ਦੇ ਬਾਰੇ 'ਚ। ਇੱਥੋਂ ਕਿੱਧਰ ਨੂੰ ਅੱਗੇ ਜਾਂਦੇ ਨੇ, ਪਿੰਡਾਂ ਨੂੰ ਜਾਂਦਾ ਕਿਸੇ ਨੂੰ? ਆਨੇ ਬੰਦ ਹੋ ਗਿਆ। ਮੈਂ ਵੈਸੇ ਗੱਲ ਕਰਨਾ ਕਿ ਇਹ ਤਾਂ ਸ਼ਹਿਰ ਨੂੰ ਹੋ ਗਿਆ, ਤੇ ਅੱਗੋਂ ਕਿੱਥੇ ਜਾਂਦਾ ਹੁੰਦਾ ਸੀ? ਬਾਜਰਾ ਗੜੀ ਵਗੈਰਾ, ਕਿੰਗਰੇ ਮੋੜ ਨੂੰ। ਅੱਛਾ, ਯਾਨੀ ਕਿ ਅੱਗੋਂ ਫਿਰ ਬਾਹਰ ਭਾਵੇਂ ਬਾਰਡਰ ਨੂੰ ਟਿਕਟ ਟੁਰ ਜੇ ਜੰਮੂ ਨੂੰ, ਤੇ ਕੋਈ ਫੜੀ ਵੀ ਜੇ ਕਿ ਨਹੀਂ? ਲੋ ਜੀ, ਸਾਡੇ ਭਰਾ ਦੋਸਤ ਨੇ ਮੱਛੀਆਂ ਫੜਦੇ ਨੇ, ਅੱਲਾ ਕਰੇ ਕੋਈ ਫੜ ਲੈਣ। ਚਲੋ ਸ਼ੋਰਾ ਜਿਹੜਾ ਨਾ ਬੜਾ ਮੱਛੀ ਦਾ ਘਰਾਰਾ ਹੁੰਦਾ, ਸਾਨੂੰ ਤੇ ਨਾ ਦੇਣੀ ਕੋਈ ਨਹੀਂ, ਤੇ ਚਲੋ ਆਪ ਹੀ ਤੇ ਖਾਣ। ਨਹੀਂ ਜੀ, ਤੁਸੀਂ ਮਿਹਨਤ ਕਰਦੇ ਹੋ। ਅਸੀਂ ਬੜੀਆਂ ਮੱਛੀਆਂ ਫੜਦੇ ਹੁੰਦੇ ਹਾਂ, ਤੇ ਸਿਰਫ ਫੜਨ ਤੱਕ ਸ਼ੌਕ ਸੀ, ਖਾਂਦੇ ਨਹੀਂ ਸੌਂਦੇ। ਤੇ ਹੁਣ ਖਾਈ ਦੀਆਂ ਤੇ ਹੁਣ ਲੱਭਦੀਆਂ ਨਹੀਂ। ਕੋਈ ਗੱਲ ਨਹੀਂ, ਸ਼ੌਕ। ਲੋ ਦੋਸਤੋ, ਇਹ ਬ੍ਰਿਜ ਹੈਗਾ, ਤੁਸੀਂ ਦੇਖ ਸਕਦੇ ਹੋ। ਇਹ ਜਗ੍ਹਾ ਦੇ ਮੇਜਰਮੈਂਟਸ ਲੱਗੇ ਨਾ। ਉਹਦਾ ਜਦੋਂ ਇਹ ਪੁਲ ਐਕ ਦਾ ਪਾਣੀ ਪਿੱਛੋਂ ਨਹੀਂ ਸੀ ਨਾ ਢੱਕਿਆ ਗਿਆ, ਉਦੋਂ ਆਉਂਦੇ ਨੇ ਕਿ ਇਹ 24 ਘੰਟੇ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨਾ ਥਾਮੇ ਡੁੱਬੇ ਹੁੰਦੇ ਹਨ ਪਾਣੀ 'ਚ। ਕਿਉਂ ਜੀ, ਇਸ ਤਰ੍ਹਾਂ ਹੀ ਭਾ ਗੱਲ ਪਿੱਲਰ ਡੁੱਬੇ ਹੁੰਦੇ ਨੇ ਕਿ ਪਾਣੀ ਆ ਹੁਣ ਤੇ ਗਟਰਾਂ ਦਾ। ਤੇ ਇੱਥੇ ਜਨਾਬ ਨਾਲਿਆਂ ਦਾ ਪਾਣੀ ਹੈ। ਤੇ ਜਨਾਬ ਹਾਂਜੀ, ਵਾਹ ਜੀ ਵਾਹ। ਮੈਂ ਇਹਦੇ ਵਿੱਚ ਨਹਾਉਂਦਾ ਹਾਂ, ਥੱਲੇ ਰੇਤ ਨਜ਼ਰ ਆਉਂਦੀ ਸੀ। ਅੱਛਾ, ਯਾਨੀ ਐਡਾ ਸਾਫ਼ ਪਾਣੀ ਸੀ। ਕਿੰਨੇ ਸਾਰੇ ਘਰ ਦੇ ਕੱਪੜੇ ਨੇ ਨਾ, ਉਹ ਧੋਈਦੇ ਹਨ ਇਹ ਜਨਾਬ ਬ੍ਰਿਜ, ਤੇ ਇਹ ਇਹਦਾ ਸੜਕ ਜਦੋਂ ਸਟਾਰਟ ਹੁੰਦੀ ਸੀ ਇੱਥੋਂ ਬ੍ਰਿਜ, ਇਹਦੇ ਵਿੱਚ ਇਹ ਬ੍ਰਿਜ ਤੇ ਇੱਥੋਂ ਸੜਕ
ਇੱਧਰ ਨੂੰ ਆ ਕੇ ਇੱਧਰ ਨੂੰ ਜਾਂਦੀ ਹੁੰਦੀ ਸੀ। ਤੇ ਇਹ ਤੁਹਾਨੂੰ ਜਿਹੜੀਆਂ ਵੀ ਬਾਕੀਆਤ ਨੇ ਉਹ ਵਿਖਾਈਆਂ ਜਾ ਰਹੀਆਂ ਨੇ। ਇਹ ਆ ਗਿਆ ਕਿ ਤੁਹਾਨੂੰ ਮਕਾਨ ਸ਼ਕਾਨ ਬਣ ਗਏ ਨੇ। ਇਹ ਜਗ੍ਹਾ ਹੁੰਦੀ ਸੀ ਸੜਕ ਦੀ, ਠੀਕ ਹੈ ਨਾ, ਇਹ ਰੋਡ ਦੀ ਜਗ੍ਹਾ ਹੁੰਦੀ ਸੀ ਤੇ ਹੁਣ ਇਹ ਪਤਨੀ ਅੱਗੇ ਹਵੇਲੀ ਬਣ ਗਈ ਹੈ ਤੇ ਇਹ ਛੋਟਾ ਜਿਹਾ ਵਿੱਚ ਬੰਨਾ ਹੀ ਰਹਿ ਗਿਆ। ਗੋਕੇ ਇੱਕ ਵੱਡਾ ਰੋਡ ਹੁੰਦਾ ਸੀ ਤਰੀਖੀ। ਇਹ ਕੋ ਪੁਰਾਣੀਆਂ ਬੰਨੀਆਂ ਇੱਥੇ ਪਈਆਂ ਨੇ ਤੇ ਸਾਹਮਣੇ ਰੋਡ ਆ ਜਾਏਗਾ। ਦੋਸਤੋ ਐਸੀ ਅੱਜ ਦੀ ਵੀਡੀਓ, ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਏਗੀ। ਮਜ਼ੀਦ ਵੀਡੀਓ ਲਈ ਮੀਡੀਆ ਟਾਪ ਵੇਖਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਲਾ ਹਾਫਿਜ਼।